ਸਭ ਤੋਂ ਜਿਹੜੀ ਮਾੜੀ ਸਟੇਟਮੈਂਟ ਦਮਦਮੀ ਟਕਸਾਲ ਦੇ ਜਿਹੜੇ ਹੈਡ ਆ, ਉਹ ਹਰਨਾਮ ਸਿੰਘ ਧੁੰਮਾ ਦੀ ਆਈ ਆ। ਅੱਜ ਦੀ ਇੰਡੀਅਨ ਐਕਸਪ੍ਰੈਸ ਦੇਖ ਲਿਓ, ਉਹਦੇ ਉੱਤੇ ਉਹਨਾਂ ਨੇ ਜਿਹੜਾ ਹੈਡਿੰਗ ਲਾਇਆ, ਦੇ ਆਰ ਸਪਰੈਡਿੰਗ ਹੇਟਰਡ ਦਮਦਮੀ ਟਕਸਾਲ ਕ੍ਰਿਟੀਸਾਈਜ਼ ਪ੍ਰੋ ਖਾਲਿਸਤਾਨੀ ਗਰੁੱਪਸ ਇਨ ਕੈਨੇਡਾ ਅਹੈਡ ਆਫ G7 ਸਮਿਟ। ਇਹ ਹੁਣ ਤੁਸੀਂ ਦੇਖੋ ਵੀ ਦਮਦਮੀ ਟਕਸਾਲ ਦੇ ਹੈਡ ਹਰਨਾਮ ਸਿੰਘ ਧੁੰਮਾ ਦੀ ਜਿਹੜੀ ਸਟੇਟਮੈਂਟ ਆ, ਹੁਣ ਇਹ ਸਟੇਟਮੈਂਟ ਦੇ ਨਾਲ ਉਹ ਕਿੰਨਾ ਕੁ ਜਿਹੜਾ ਬੀਜੇਪੀ ਨੂੰ ਖੁਸ਼ ਕਰਨਾ ਚਾਹੁੰਦੇ ਆ, ਤੁਸੀਂ ਖੁਦ ਜਿਹੜਾ ਅੰਦਾਜ਼ਾ ਲਾ ਸਕਦੇ ਹੈਗੇ ਆ। ਪ੍ਰੋਫੈਸਰ ਸਰਚਾਂਦ ਸਿੰਘ ਖਿਆਲਾ ਜਿਹੜਾ ਸਪੋਕਸਪਰਸਨ ਆ ਦਮਦਮੀ ਟਕਸਾਲ ਦਾ ਤੇ ਬੀਜੇਪੀ ਦਾ ਅੱਜ ਕੱਲ ਇੱਕ ਲੀਡਰ ਬਣਿਆ ਹੈਗਾ, ਉਹਨੂੰ ਵੀ ਇਹ ਕਿਹਾ ਵੀ ਦੇਖੋ ਜੀ ਇਨੋਸੈਂਟ ਜਿਹੜੇ ਬੱਚੇ ਆ 5 ਤੇ 7 ਸਾਲਾਂ ਦੇ, ਉਹਨਾਂ ਨੂੰ ਜਿਹੜਾ ਯੂਜ਼ ਕੀਤਾ ਜਾ ਰਿਹਾ ਇਸ ਪ੍ਰੋਟੈਸਟ ਦੇ ਵਿੱਚ। ਤੇ ਸਿੱਖ ਤਾਂ ਹਮੇਸ਼ਾ ਹੀ ਬੱਚਿਆਂ ਦੇ ਨਾਲ ਪਰਿਵਾਰਾਂ ਦੀ ਜਿਹੜੀ ਆ ਹਰਜੋਤ ਸਿੰਘ ਜੀ ਇਹਨਾਂ ਦੀ ਬਾਹਰ ਨਿਕਲ ਰਹੀ ਹੈ, ਬੜੀ ਮੰਦਭਾਗੀ ਇੱਕ ਹਿਸਾਬ ਦੇ ਨਾਲ ਇਹ ਗੱਲ ਆ ਵੀ ਉਹ ਟਕਸਾਲ ਜਿਹਨੇ ਭਾਰਤ ਦੀ ਸਰਕਾਰ ਦੇ ਨਾਲ ਸਿੱਧਾ ਜਿਹੜਾ ਆ ਉਹ ਕਹਿ ਲਓ ਵੀ ਪੇਚਾ ਉਹਨਾਂ ਦਾ ਪਿਆ ਸੀਗਾ, ਸਿੱਧਾ ਉਹਨਾਂ ਦੀ ਲੜਾਈ ਜਿਹੜੀ ਇੱਕ ਹਿਸਾਬ ਦੇ ਨਾਲ ਹੋਈ ਸੀ ਸ਼ਹੀਦ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਉਹਨਾਂ ਦੀ ਅਗਵਾਈ ਹੇਠ ਜਦ ਅਕਾਲ ਤਖ਼ਤ ਸਾਹਿਬ ਦੇ ਉੱਤੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਸੀ ਭਾਰਤੀ ਫੌਜ ਦੇ ਦੁਆਰਾ, ਉੱਥੇ ਡਜ਼ ਨਾਟ ਮੈਟਰ ਉੱਥੇ ਮੋਦੀ ਬੈਠਾ ਆ, ਉੱਥੇ ਗਾਂਧੀ ਬੈਠੀ ਆ, ਉੱਥੇ ਕੌਣ ਬੈਠਾ ਆ, ਵੀ ਉਹ ਸਿੱਧਾ ਜਿਹੜਾ ਆ ਲੜਾਈ ਉਹਨਾਂ ਦੇ ਨਾਲ ਆ। ਤੇ ਅੱਜ ਮੋਦੀ ਦੇ ਜਿਹੜੇ ਪ੍ਰੇਜ਼ ਆ ਉਹ ਕਹਿ ਲਓ ਵੀ ਉਹਨਾਂ ਦੇ ਹੱਕ ਦੇ ਵਿੱਚ ਜਿਹੜੀ ਆ ਉਹ ਗੱਲ ਕੀਤੀ ਜਾ ਰਹੀ ਆ। ਸੋ ਇਹ ਕਹਿੰਦੇ ਵੀ ਇਹ ਰੇਅਰਲੀ ਇਹ ਪਬਲਿਕ ਸਟੇਟਮੈਂਟ ਇਹਨਾਂ ਦੀ ਇਸ ਸੰਬੰਧ ਦੇ ਵਿੱਚ ਜਿਹੜੀ ਉਹ ਆਉਂਦੀ ਆ, ਤੇ ਖਾਲਿਸਤਾਨੀ ਗਰੁੱਪਾਂ ਦੀ ਜਿਹੜੀ ਕ੍ਰਿਟਿਸਿਜ਼ਮ ਆ ਉਹਨਾਂ ਦੇ ਦੁਆਰਾ ਇਹਨਾਂ ਪ੍ਰੋਟੈਸਟ ਨੂੰ ਲੈ ਕੇ, ਐਂਟੀ ਇੰਡੀਆ ਡੈਮੋਸਟ੍ਰੇਸ਼ਨ ਨੂੰ ਲੈ ਕੇ G7 ਸਮਿਟ ਦੇ ਬਾਅਦ ਉਹਨਾਂ ਦਾ ਇਸ ਤਰੀਕੇ ਦਾ ਜਿਹੜਾ ਬਿਆਨ ਆਉਣਾ ਕਾਫੀ ਲੋਕਾਂ ਨੂੰ ਜਿਹੜਾ ਕਹਿ ਸਕਦੇ ਆ ਹਰਜੋਤ ਸਿੰਘ ਜੀ ਨਿਰਾਸ਼ ਜਿਹੜਾ ਉਹ ਕਰ ਗਿਆ ਹੈਗਾ। ਸੋ ਇਹ ਜਿਹੜੇ ਸਾਰੇ ਇੱਕ 5 ਬੰਦਿਆਂ ਦੀ ਜਥੇਬੰਦੀ, 4 ਹੋਣੇ ਮੇਰੇ ਖਿਆਲ ਨਾਲ, 5 ਵੀ ਮੈਂ ਜ਼ਿਆਦਾ ਕਹਤੇ, ਇਹ ਸਿਕਸ ਆਫ ਅਮਰੀਕਾ, ਉਹਦਾ ਇੱਕ ਜੈਸੀ ਸਿੰਘ ਆ, ਉਹ ਵੀ ਬੜਾ ਉਲਟ ਬਿਆਨ ਕਰਦਾ। ਸਰੋਤਿਆਂ ਨੂੰ ਯਾਦ ਹੋਊਗਾ ਜਦੋਂ ਕਿਸਾਨ ਮੋਰਚਾ ਹੋਇਆ ਸੀ ਉਸ ਟਾਈਮ ਦੇ ਉੱਤੇ ਇੱਕ ਸਿੱਖ ਪੁਲਿਸ ਆਫੀਸਰ ਨੂੰ ਜਿਹੜਾ ਆ ਬੀਜੇਪੀ ਦੇ ਇੱਕ ਲੀਡਰ ਨੇ ਵੈਸਟ ਬੰਗਾਲ ਦੇ ਵਿੱਚ ਖਾਲਿਸਤਾਨੀ ਕਿਹਾ ਸੀ। ਹੁਣ 3 ਦਿਨ ਪਹਿਲਾਂ ਜਿਹੜਾ ਬੰਗਾਲ ਦਾ ਬੀਜੇਪੀ ਚੀਫ ਹੈਗਾ ਸੁਕਾਂਤਾ ਮਜੂਮਦਾਰ, ਉਹਨੇ ਇੱਕ ਸਿੱਖ ਪੁਲਿਸ ਅਫਸਰ ਦੇ ਚੱਪਲ ਮਾਰੀ, ਤੇ ਉਹਦੇ ਬਾਅਦ ਜਿਹੜਾ ਬਹੁਤ ਪ੍ਰੋਟੈਸਟ ਹੋਇਆ ਵੈਸਟ ਬੰਗਾਲ ਦੇ ਵਿੱਚ, ਤੇ ਸਿੱਖਾਂ ਨੇ ਉਹਦੇ ਅਗੇਂਸਟ ਕੇਸ ਵੀ ਫਾਈਲ ਕੀਤਾ। ਜਿੰਨੇ ਬੰਦਿਆਂ ਦੇ ਮੈਂ ਨਾਂ ਲਏ ਆ, ਚਾਹੇ ਉਹ ਹਰਦੀਪ ਪੁਰੀ ਆ, ਚਾਹੇ ਪਟਨਾ ਸਾਹਿਬ ਗੁਰਦੁਆਰਾ ਦੀ ਕਮੇਟੀ ਆ, ਚਾਹੇ ਹਰਨਾਮ ਧੁੰਮਾ ਆ, ਤੇ ਚਾਹੇ ਹਰਦੀਪ ਪੁਰੀ ਹੈਗੇ ਆ, ਇਹਨਾਂ ਨੇ ਕਿਸੇ ਨੇ ਇੱਕ ਵੀ ਸਟੇਟਮੈਂਟ ਨਹੀਂ ਜਾਰੀ ਕੀਤੀ ਵੀ ਭਾਈ ਇੱਕ ਸਿੱਖ ਪੁਲਿਸ ਅਫਸਰ ਦੇ ਉੱਤੇ ਬੀਜੇਪੀ ਦਾ ਜਿਹੜਾ ਹੈਡ ਆ ਵੈਸਟ ਬੰਗਾਲ ਦਾ, ਉਹਨੂੰ ਜੁੱਤੀ ਮਾਰੀ ਹੈਗੀ ਆ। ਸੋ ਆਹ ਹਾਲ ਆ ਉਹਨਾਂ ਦਾ। ਹੁਣ ਮਾਫੀ ਮੰਗ ਗਿਆ, ਹੁਣ ਮਾਫੀ, ਕਿਉਂਕਿ ਉਹਦਾ ਵਿਰੋਧ ਬਹੁਤ ਹੋਇਆ, ਪਰ ਇਹਨਾਂ ਕਿਸੇ ਨੇ ਨਹੀਂ ਸਟੇਟਮੈਂਟ ਉੱਤੇ ਜਾਰੀ ਕੀਤੀ। ਜਿਹੜੇ ਕੋਈ ਸਿੱਖ ਹੈਗੇ ਆ, ਜੇ ਉਹਨਾਂ ਤੇ ਧੱਕਾ ਹੋ ਰਿਹਾ ਹੈਗਾ, ਉਹ ਆਪਣੀ ਗੱਲ ਕਰਦੇ ਆ ਤੇ ਉਹਨਾਂ ਨੂੰ ਇਹ ਕਹਿੰਦੇ ਹੈਗੇ ਆ ਵੀ ਇਹ ਬਹੁਤ ਮਾੜੀ ਗੱਲ ਹੈਗੀ, ਇਹ ਨਹੀਂ ਹੋਣਾ ਚਾਹੀਦਾ। ਸੋ ਜਿਹੜੇ ਬਾਹਰ ਵਸਦੇ ਸਿੱਖ ਆ, ਉਹਨਾਂ ਨੂੰ ਸਭ ਤੋਂ ਪਹਿਲਾਂ ਇਹੀ ਸੋਚਣਾ ਚਾਹੀਦਾ, ਆਪਾਂ ਦੂਜਿਆਂ ਦਾ ਵਿਰੋਧ ਜ਼ਰੂਰ ਕਰਦੇ ਆ, ਇੱਥੇ ਜਿਹੜੇ ਬੜੇ ਫੁੱਲਾਂ ਦੇ ਹਾਰ ਲੈ ਕੇ ਫਿਰ 에ਅਰਪੋਰਟ ਤੇ ਜਾਂਦੇ ਆ, ਉਹ ਤੁਹਾਨੂੰ ਪਛਾਣਨੇ ਚਾਹੀਦੇ ਆ। ਉਹਨਾਂ ਨੂੰ ਪੁੱਛਣਾ ਚਾਹੀਦਾ ਵੀ ਭਾਈ ਹੁਣ ਪੁੱਛੋ ਹਰਨਾਮ ਧੁੰਮੇ ਨੂੰ ਹੁਣ ਇਹ ਕੀ ਕਰ ਰਿਹਾ ਹੈਗਾ, ਵੀ ਇਹ ਕੋਈ ਸਿੱਖ ਹੁਣ ਆਪਣੇ ਜਿਹੜੇ ਧੱਕਾ ਹੋਇਆ, ਸਿੱਖ ਸ਼ਹੀਦ ਹੋਇਆ, ਉਹਦਾ ਜਿਹੜਾ ਹਾਂ ਦਾ ਨਾਰਾ ਵੀ ਨਹੀਂ ਮਾਰ ਸਕਦੇ ਹੈਗੇ। ਜੀ ਜੀ ਬਿਲਕੁਲ। ਸੋ ਇਹ ਜਿਹੜੀ ਸਥਿਤੀ ਆ ਉੱਥੇ ਜਿਹੜੀ ਉਹ ਬਣੀ ਆ, ਮੋਦੀ ਦੀ ਵਿਜ਼ਿਟ G7 ਦੇ ਵਿੱਚ ਜਿਹੜੀ ਹੋਈ ਆ ਕੈਨੇਡਾ ਦੇ ਵਿੱਚ, ਉਸ ਨੂੰ ਲੈ ਕੇ ਸਭ ਤੋਂ ਪਹਿਲਾਂ ਰੈਲੀ ਦੇ ਨਾਲ ਮੋਦੀ ਨੂੰ ਜਿਹੜੇ ਸਿੱਖਾਂ ਨੇ ਜਿਹੜਾ ਆਪਣਾ ਪ੍ਰੋਟੈਸਟ ਜਿਹੜਾ ਉਹ ਦਿਖਾਇਆ ਵੱਡੀ ਮਾਤਰਾ ਦੇ ਵਿੱਚ। ਕੱਲ ਵੀ ਜਦ ਉੱਥੇ ਆਇਆ ਸੀ ਤਾਂ ਕਾਫੀ ਕਹਿ ਲਓ ਵੀ ਉੱਚੀ ਦਣੀ ਜਿਹੜੇ ਪ੍ਰੋਟੈਸਟ ਆ ਉਹ ਚੱਲ ਰਹੇ ਸੀਗੇ। ਸੋ 13 ਵੱਖ-ਵੱਖ ਕਹਿੰਦੇ ਗਰੁੱਪ ਆ, ਇਹ ਜਿਹੜੀ ਅਖਬਾਰ ਆ ਗਲੋਬਲ ਨਿਊਜ਼ ਆ ਉਹ ਦੱਸਦੀ ਆ ਵੀ 13 ਵੱਖ-ਵੱਖ ਜਿਹੜੇ ਗਰੁੱਪ ਆ, ਕੈਲਗਰੀ ਪੁਲਿਸ ਜਿਹੜੀ ਦੱਸਦੀ ਆ ਵੀ 500 ਜਿਹੜੇ ਪ੍ਰੋਟੈਸਟਰ ਆ ਕੈਲਗਰੀ ਸਿਟੀ ਹਾਲ ਦੇ ਬਾਹਰ ਸੰਡੇ ਨੂੰ ਜਿਹੜੇ ਉਹਨਾਂ ਨੇ ਪ੍ਰੋਟੈਸਟ ਜਿਹੜਾ ਉਹ ਉੱਥੇ ਕੀਤਾ ਸੀਗਾ। ਸੋ ਕੱਲ ਜਿਹੜੇ ਖਾਲਿਸਤਾਨ ਦੇ ਜਿਹੜੇ ਸਪੋਰਟਰਸ ਆ ਉਹਨਾਂ ਦੇ ਦੁਆਰਾ ਮੋਦੀ ਦੇ ਉਲਟ ਉੱਥੇ ਵੀ ਜਿਹੜਾ ਪ੍ਰੋਟੈਸਟ ਆ ਵੱਡੀ ਮਾਤਰਾ ਦੇ ਵਿੱਚ ਕੀਤਾ ਗਿਆ। ਉਂਝ ਜੇ ਦੇਖਿਆ ਜਾਵੇ ਤਾਂ ਮੋਦੀ ਨੂੰ ਕਿੱਦਾਂ ਦਾ ਜੀ ਆਇਆਂ ਆਖਿਆ ਗਿਆ, ਕਿੱਥੇ ਉਹਨੂੰ ਰੱਖਿਆ ਗਿਆ, ਉਹ ਸਾਰਾ ਕੁਛ ਜਿਹੜਾ ਉਹ ਸਾਹਮਣੇ ਆ। ਭਾਰਤੀ ਜਿਹੜਾ ਮੀਡੀਆ ਉਹ ਇਸ ਟਾਈਮ ਇਹ ਚੀਜ਼ ਦਰਸਾਉਣ ਦੇ ਲਈ ਲੱਗਾ ਹੋਇਆ ਵੀ ਕਿਤੇ ਜੀ ਮੋਦੀ ਨੂੰ ਐਂਬੁਸ਼ ਜਿਹੜਾ ਆ ਪ੍ਰੋਟੈਸਟਰਸ ਨੇ ਕਰਨਾ ਸੀ। ਭਾਈ ਪ੍ਰੋਟੈਸਟ ਕਰਨ ਦਾ ਹੱਕ ਹੈਗਾ ਇਹਨਾਂ ਮੁਲਕਾਂ ਦੇ ਵਿੱਚ,
ਤੇ ਪ੍ਰੋਟੈਸਟ ਕੀਤਾ ਜਿਹੜਾ ਉਹ ਜਾ ਸਕਦਾ, ਤੇ ਜਿੱਥੇ ਪਤਾ ਪਬਲਿਕ ਨੌਲੇਜ ਆ ਵੀ ਇੱਥੇ ਉਹਨੇ ਆਉਣਾ ਆ, ਉੱਥੇ ਬਾਹਰ ਆ ਕੇ ਪ੍ਰੋਟੈਸਟ ਕੀਤਾ, ਤੇ ਉਹਨੂੰ ਵੀ ਦੇਖੋ ਐਂਬੁਸ਼ ਦਾ ਜਿਹੜਾ ਉਹ ਨਾਮ ਦੇ ਕੇ ਜਿਹੜਾ ਲੋਕਾਂ ਨੂੰ ਬੇਸਿਕਲੀ ਉਹਨਾਂ ਦੇ ਇਸ ਪੂਰੇ ਮਾਮਲੇ ਨੂੰ ਤਾਰ-ਪੀਟੋ ਕਰਨ ਦੀ ਜਿਹੜੀ ਇੱਕ ਕੋਸ਼ਿਸ਼ ਭਾਰਤੀ ਮੀਡੀਆ ਦੁਆਰਾ ਕੀਤੀ ਬਰਾਬਰ ਜਾ ਰਹੀ ਆ। ਤੇ ਹਰਜੋਤ ਸਿੰਘ ਜੀ, ਇੱਕ ਆਪਾਂ ਇੱਕ ਹੋਰ ਬ੍ਰੇਕ ਲੈ ਲਈਏ, ਤੇ ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ, ਤੇ ਹੋਰ ਖਬਰਾਂ ਦੇ ਉੱਤੇ ਮਾਰਾਂਗੇ ਨਜ਼ਰ।